ਇਹ ਜਗ੍ਹਾ ਏ ਹੌਸਲੇ ਦੀ, ਇਹ ਜਗ੍ਹਾ ਏ ਆਜ਼ਾਦੀ ਦੀ, ਇਹ ਜਗ੍ਹਾ ਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੀ ਜਵਾਨੀ ਦੇਸ਼ ਤੇ ਵਾਰ ਦਿੱਤੀ। ਹੁਸੈਨੀ ਵਾਲਾ ਇੱਕ ਐਸਾ ਨਾਮ ਜੋ ਸਿਰਫ ਇੱਕ ਜਗ੍ਹਾ ਨਹੀਂ ਬਲਕਿ ਇੱਕ ਜਜ਼ਬਾ ਹੈ। ਹੁਸੈਨੀ ਵਾਲਾ ਜੋ ਅੱਜ ਪੰਜਾਬ ਦੇ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਸਥਿਤ ਹੈ, ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਦੇ ਬਿਲਕੁਲ ਕੋਲ। ਪਰ ਇਹ ਮਿੱਟੀ ਸਿਰਫ ਸਰਹੱਦ ਨਹੀਂ, ਇਹ ਸ਼ਹਾਦਤ ਦੀ ਜ਼ਮੀਨ ਹੈ। ਇਹ ਉਹ ਪਵਿੱਤਰ ਥਾਂ ਹੈ ਜਿੱਥੇ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪੜ ਦੀ ਅੰਤਿਮ ਸੰਸਕਾਰ ਹੋਇਆ ਸੀ। आदमी को मारा जा सकता है उसके विचारों को नहीं। अंग्रेजों ने चुपचाप भगत सिंह, सुखदेव और राजगुरु को सबको ही फांसी दे दी है और लाशों को पीछे के दरवाजे से निकालकर फिरोजपुर ले गए जलाने के लिए। शहीदों की चिताओं पर लगेंगे हर बरस मेले, शहीदों की चिताओं पर लगेंगे हर बरस मेले, वतन पे मिटने वालों का यही बाकी निशान होगा। इंडस टीवी ਲਈ ਮੈਂ ਸੁਰਿੰਦਰ ਸ਼ਰਮਾ। ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਇੱਕ ਅਜਿਹੀ ਸ਼ਖਸੀਅਤ ਨਾਲ ਔਰ ਉਸ ਥਾਂ ਨਾਲ ਜਿਹੜੀ ਉਸ ਸ਼ਖਸੀਅਤ ਦੇ ਨਾਲ ਜੁੜੀ ਹੈ। ਜੀ ਹਾਂ, ਅਸੀਂ ਪਹੁੰਚੇ ਹਾਂ ਹੁਸੈਨੀ ਵਾਲਾ। ਹੁਸੈਨੀ ਵਾਲਾ ਭਗਤ ਸਿੰਘ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜਿਆ ਹੈ। ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ। ਉਸੇ ਥਾਂ ਤੇ ਅੱਜ ਉਹਨਾਂ ਤਿੰਨਾਂ ਸਾਥੀਆਂ ਦੀ ਸਮਾਧ ਬਣੀ ਹੈ, ਯਾਦਗਾਰ ਬਣੀ ਹੈ। ਪਰ ਇਹਦੇ ਨਾਲ ਇੱਕ ਹੋਰ ਖੂਬਸੂਰਤ ਯਾਦਗਾਰ ਹੈ ਬੀਕੇ ਦੱਤ, ਯਾਨੀ ਕਿ ਬਟੁਕੇਸ਼ਵਰ ਦੱਤ। ਉਹ ਬਟੁਕੇਸ਼ਵਰ ਦੱਤ ਜਿਨੇ ਭਗਤ ਸਿੰਘ ਦੇ ਨਾਲ ਮਿਲ ਕੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ। ਉਹਨੂੰ ਇਸ ਦੇ ਲਈ ਉਮਰ ਕੈਦ ਦੀ ਸਜ਼ਾ ਹੋਈ, ਪਰ ਉਹਦੀ ਆਖਰੀ ਇੱਛਾ ਸੀ ਕਿ ਜਦੋਂ ਮੇਰੀ ਮੌਤ ਹੋਵੇ ਤਾਂ ਮੇਰਾ ਸੰਸਕਾਰ ਵੀ ਉਸੇ ਥਾਂ ਤੇ ਕੀਤਾ ਜਾਵੇ ਜਿੱਥੇ ਭਗਤ ਸਿੰਘ ਦਾ ਕੀਤਾ ਸੀ। ਸੋ ਉਹਨਾਂ ਦਾ ਅੰਤਿਮ ਸੰਸਕਾਰ ਇਸੇ ਥਾਂ ਤੇ ਕੀਤਾ ਗਿਆ ਹੈ। ਇਸੇ ਥਾਂ ਤੇ ਉਹਨਾਂ ਦੀ ਵੀ ਇੱਕ ਸਮਾਧ ਹੈ। ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਉਸ ਖੂਬਸੂਰਤ ਥਾਂ ਦੇ ਨਾਲ ਵੀ, ਔਰ ਬਹੁਤ ਹੀ ਯਾਦਗਾਰ ਥਾਂ ਦੇ ਨਾਲ ਵੀ, ਔਰ ਉਹਨਾਂ ਪਲਾਂ ਦੇ ਨਾਲ ਵੀ ਮਿਲਾਵਾਂਗੇ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਆਖਰੀ ਪਲਾਂ ਦੇ ਵਿੱਚ ਭਗਤ ਸਿੰਘ ਨੂੰ ਚੋਰਾਂ ਵਾਂਗ फांसी के तख्ते पे अंग्रेजा ने लटकाया सी। आइडियोलॉजी अच्छी और सही होनी चाहिए, नहीं तो उसके बिना जो आज़ादी मिलेगी वो इस गुलामी से भी डरावनी होगी। हुसैनी वाला ਦੇ ਵਿੱਚ ਇੱਕ ਰੇਲਵੇ ਸਟੇਸ਼ਨ ਸੀ ਔਰ ਇੱਕ ਇਹ ਟ੍ਰੇਨ ਜਿਹੜੀ ਸੀਗੀ ਮਤਲਬ ਦੋ ਸ਼ਹਿਰਾਂ ਦੇ ਵਿਚਕਾਰ ਚੱਲਦੀ ਸੀਗੀ। ਔਰ ਉਸ ਟ੍ਰੇਨ ਦੇ ਵਿੱਚ ਜਿਹੜੇ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਸ਼ਹਿਰ ਜਾਂ ਛੋਟੇ ਕਸਬੇ ਜਾਂ ਹੋਰ ਗਾਉਂ ਦੇ ਸੀ, ਉਹਨਾਂ ਬਾਰੇ ਇਸ ਟ੍ਰੇਨ ਦੇ ਵਿੱਚ ਇੱਕ ਸ਼ੋਅ ਦਾ ਆਯੋਜਨ ਕੀਤਾ ਗਿਆ। ਉਸ ਸ਼ੋਅ ਰਾਹੀਂ ਮਤਲਬ ਇੱਕ ਛੋਟੇ ਟੀਵੀ ਲੱਗੇ ਆ ਜਿਨ੍ਹਾਂ 'ਤੇ ਤੁਸੀਂ ਮਤਲਬ ਉਹ ਕਹਾਣੀ ਪੂਰੀ ਵੇਖ ਸਕਦੇ ਹੋ। ਉਸ ਟ੍ਰੇਨ ਦਾ ਸਫ਼ਰ, ਜਿਹੜੀ ਥਾਵਾਂ 'ਤੇ ਟ੍ਰੇਨ ਗੁਜ਼ਰੀ ਹੈ, ਉਹਨਾਂ ਕਸਬਿਆਂ, ਉਹਨਾਂ ਪਿੰਡਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਇਸ ਸ਼ੋਅ ਦੇ ਵਿੱਚ ਦੇਖਣ ਨੂੰ ਮਿਲਦੀਆਂ। ਬਹੁਤ ਹੀ ਇਨਫੋਰਮੇਟਿਵ ਹੈ, ਜਾਣਕਾਰੀ ਭਰਪੂਰ ਹੈ। ਔਰ ਇਸ ਹਿੰਦੁਸਤਾਨ ਦੇ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਜਿਨ੍ਹਾਂ ਦਾ ਸੰਬੰਧ ਚਾਹੇ ਲਾਹੌਰ ਨਾਲ ਹੈ, ਚਾਹੇ ਫਿਰੋਜ਼ਪੁਰ ਨਾਲ ਹੈ, ਚਾਹੇ ਪਾਕਿਸਤਾਨ ਨਾਲ, ਚਾਹੇ ਹਿੰਦੁਸਤਾਨ ਨਾਲ ਹੈ, ਇਹ ਉਹਨਾਂ ਹਸਤੀਆਂ ਨੇ ਇਸ ਟ੍ਰੇਨ ਦੇ ਰਾਹੀਂ ਆਪਣਾ ਸਫ਼ਰ, ਜ਼ਿੰਦਗੀ ਦਾ ਸਫ਼ਰ ਵੀ ਤੈਅ ਕੀਤਾ ਔਰ ਬਾਲੀਵੁੱਡ ਤੱਕ ਦਾ ਸਫ਼ਰ ਵੀ ਤੈਅ ਕੀਤਾ ਹੈ। ਸੋ ਆਓ ਤੁਹਾਨੂੰ ਅੱਗੇ ਆਪਾਂ ਹੋਰ ਇਸ ਥਾਂ ਦੇ ਵਿੱਚ ਜਿਹੜੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਬੀਕੇ ਦੱਤ ਦੀ ਸਮਾਧ ਹੈ ਉਹਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਆਓ ਉਹਨਾਂ ਨਾਲ ਮਿਲਾਉਂਦੇ ਹਾਂ। अंग्रेजों ने चुपचाप भगत सिंह, सुखदेव और राजगुरु को सबको ही फांसी दे दी है और लाशों को पीछे के दरवाजे से निकालकर फिरोजपुर ले गए जलाने के लिए। इंकलाब जिंदाबाद, साम्राज्यवाद मुर्दाबाद।
ਰਸੂਲਾਂ ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ, ਆਉਣ ਵਾਲਾ ਕੱਲ ਆ ਸਾਡਾ ਦੋਸਤੋ, ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ। ਜੀ ਹਾਂ ਦੋਸਤੋ, ਤੁਸੀਂ ਸੋਚਦੇ ਹੋਵੋ ਕਿ ਅਸੀਂ ਸ਼ਾਮ ਦਾ ਸਮਾਂ ਕਿਉਂ ਚੁਣਿਆ। ਇਸ ਟਾਈਮ ਸ਼ਾਮ ਦੇ 7:30 ਹੋ ਚੁੱਕੇ ਨੇ। ਸਮਾਧ ਨੂੰ ਦੇਖਣਾ ਹੈ, ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦਗਾਰ ਨੂੰ ਦੇਖਣਾ ਹੈ, ਤਾਂ ਦਿਨ ਦੀ ਰੋਸ਼ਨੀ ਵਿੱਚ ਕਿਉਂ ਨਹੀਂ ਆਏ। ਅਸੀਂ ਦਿਨ ਦੀ ਰੋਸ਼ਨੀ ਵਿੱਚ ਹਾਂ। ਬਹੁਤ ਲੰਬਾ ਸਮਾਂ ਇਸ ਥਾਂ ਤੇ ਗੁਜ਼ਾਰਿਆ ਹੈ। ਸਾਡਾ ਇੱਥੇ ਆਉਣ ਦਾ ਮਤਲਬ, ਜਦ ਮੈਂ ਪਰਸਨਲੀ ਗੱਲ ਕਰਾਂ ਕਿ ਮੇਰਾ ਇੱਥੇ ਆਉਣ ਦਾ ਮਤਲਬ ਸਿਰਫ ਇੰਨਾ ਨਹੀਂ ਹੈ ਕਿ ਮੈਂ ਇੱਕ ਪਿਕਨਿਕ ਸਪੌਟ ਤੇ ਆਇਆ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਤੇ ਦੱਤ ਨੂੰ ਇੱਕ ਸਲਾਮ ਕੀਤਾ ਤੇ ਵਾਪਸ ਹੋ ਗਿਆ। ਇਸ ਜਗ੍ਹਾ ਤੇ ਆ ਕੇ ਬਹੁਤ ਕੁਝ ਅਹਿਸਾਸ ਹੁੰਦਾ ਹੈ, ਬਹੁਤ ਕੁਝ ਮਹਿਸੂਸ ਹੁੰਦਾ ਹੈ, ਬਹੁਤ ਅਜੀਬ ਕਿਸਮ ਦੀ એનર્ਜੀ ਵੀ ਮਿਲਦੀ ਹੈ ਔਰ ਇੱਕ ਡੂੰਘੀ ਵੇਦਨਾ ਵੀ ਹੁੰਦੀ ਹੈ। ਇਤਿਹਾਸ ਦੇ ਉਹ ਪੰਨੇ ਯਾਦ ਆਉਂਦੇ ਨੇ ਸੱਚਮੁੱਚ ਦੇ ਵਿੱਚ। 23 ਮਾਰਚ ਸੰਨ 1931 ਸਾਡੇ ਨਾਲ 3 ਸੂਰਬੀਰ ਸਾਥੀਆਂ ਨੂੰ ਜਦੋਂ ਅੰਗਰੇਜ਼ ਹਕੂਮਤ ਨੇ ਫਾਂਸੀ ਦੇ ਤਖਤੇ ਤੇ ਚੜ੍ਹਿਆ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਜਿਹੜੀ ਫਾਂਸੀ ਦੀ ਤਾਰੀਖ ਸੀ ਉਹ 24 ਮਾਰਚ 1931 ਤੈਅ ਕੀਤੀ ਗਈ ਸੀ। ਪਰ ਜਦੋਂ ਅੰਗਰੇਜ਼ ਹਕੂਮਤ ਇਸ ਗੱਲ ਤੇ ਬਜ਼ਿੱਦ ਰਹੀ ਕਿ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਹੀ ਲਟਕਾਉਣਾ ਹੈ, ਤਾਂ ਲੋਕਾਂ ਨੇ 23 ਮਾਰਚ ਵਾਲੇ ਦਿਨ ਹੀ ਲਾਹੌਰ ਜੇਲ੍ਹ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਰੋਹ ਵੱਧਦਾ ਗਿਆ। ਅੰਗਰੇਜ਼ ਹਕੂਮਤ ਘਬਰਾ ਗਈ ਔਰ ਇਹ ਦੁਨੀਆ ਦੇ ਵਿੱਚ ਪਹਿਲੀ ਤੇ ਆਖਰੀ ਵਾਰ ਹੋਇਆ ਹੈ ਕਿ ਅੰਗਰੇਜ਼ਾਂ ਨੇ ਆਪਣਾ ਹੀ ਬਣਾਇਆ ਹੋਇਆ ਕਾਨੂੰਨ ਤੋੜਿਆ। ਕਿਸੇ ਵੀ ਮੁਜਰਮ ਨੂੰ ਕਿੱਡੇ ਤੋਂ ਕਿੱਡਾ ਵੱਡਾ ਮੁਜਰਮ ਹੋਵੇ, ਉਹਨੂੰ ਕਦੇ ਵੀ ਰਾਤ ਦੇ ਹਨੇਰੇ ਵਿੱਚ ਫਾਂਸੀ ਨਹੀਂ ਦਿੱਤੀ ਜਾਂਦੀ। ਅੰਗਰੇਜ਼ ਹਕੂਮਤ ਲੋਕਾਂ ਦਾ ਰੋਹ ਵੇਖ ਕੇ ਘਬਰਾ ਗਈ। ਉਹਨਾਂ ਨੇ ਰਾਜਗੁਰੂ ਸੁਖਦੇਵ ਭਗਤ ਸਿੰਘ ਨੂੰ 24 ਮਾਰਚ ਦੀ ਥਾਂ ਤੇ 23 ਮਾਰਚ ਵਾਲੇ ਦਿਨ ਸ਼ਾਮ ਨੂੰ ਠੀਕ ਝੁਰਮੁਰੇ ਦੇ ਵਿੱਚ ਉਹਨਾਂ ਨੇ ਤਿੰਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਹੈ, ਤਾਂ ਅੰਗਰੇਜ਼ ਹਕੂਮਤ ਨੇ ਚੋਰਾਂ ਵਾਂਗ ਜੇਲ੍ਹ ਦਾ ਪਿਛਲਾ ਦਰਵਾਜ਼ਾ ਤੋੜ ਕੇ ਉਹਨਾਂ ਤਿੰਨਾਂ ਯੋਧੇ ਦੀਆਂ ਲਾਸ਼ਾਂ ਨੂੰ ਇੱਕ ਗੱਡੀ ਵਿੱਚ ਪਾ ਕੇ ਹੁਸੈਨੀ ਵਾਲਾ ਲੈ ਆਏ। ਇੱਥੇ ਸੁਨਸਾਨ ਜਗ੍ਹਾ ਦੇ ਵਿੱਚ ਸਤਲੁਜ ਦੇ ਕੰਢੇ ਦੇ ਉੱਤੇ ਉਹਨਾਂ ਤਿੰਨਾਂ ਯੋਧਿਆਂ ਦੀਆਂ ਲਾਸ਼ਾਂ ਦੇ ਟੁਕੜੇ ਟੁਕੜੇ ਕੀਤੇ ਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ। ਲੋਕਾਂ ਦਾ ਹਜੂਮ ਜਦੋਂ ਇਹ ਸਤਲੁਜ ਦੇ ਕੰਢੇ ਤੇ ਪਹੁੰਚਿਆ, ਅੰਗਰੇਜ਼ ਅਧਿਕਾਰੀਆਂ ਨੇ ਉਹਨਾਂ ਅੱਧ ਸੜੀਆਂ ਲਾਸ਼ਾਂ ਨੂੰ ਚੁੱਕ ਕੇ ਸਤਲੁਜ ਦੇ ਵਿੱਚ ਰੋੜ ਦਿੱਤਾ। ਲੋਕਾਂ ਨੇ ਆਪਣੇ ਪੁੱਤਾਂ ਨੂੰ ਚੁੱਕਿਆ, ਆਪਣੇ ਭਰਾਵਾਂ ਨੂੰ ਚੁੱਕਿਆ, ਉਹਨਾਂ ਦਾ ਬਾਇਜ਼ਤ ਸੰਸਕਾਰ ਕੀਤਾ। ਅੱਜ ਜਦੋਂ ਅਸੀਂ ਇਸ ਥਾਂ ਤੇ ਪਹੁੰਚੇ ਹਾਂ, ਇੱਕ ਦਰਦ ਦਾ ਅਹਿਸਾਸ ਹੈ। ਅੱਜ ਜਦੋਂ ਅਸੀਂ ਇਸ ਥਾਂ ਤੇ ਪਹੁੰਚੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਮਹਿਜ਼ ਇੱਕ ਪਿਕਨਿਕ ਸਪੌਟ ਨਹੀਂ ਹੈ। ਇਹ ਉਹ ਥਾਂ ਹੈ ਜਿਹੜੀ ਸਾਨੂੰ ਸਾਡੇ ਫਰਜ਼ਾਂ ਦਾ ਵੀ ਅਹਿਸਾਸ ਕਰਾਉਂਦੀ ਹੈ। ਇੱਕ ਸਵਾਲ ਵੀ ਚੜ੍ਹਦੀ ਹੈ ਕਿ ਭਰ ਜਵਾਨੀ ਦੇ ਵਿੱਚ ਫਾਂਸੀ ਦਾ ਤਖਤਾ ਚੁੰਮਣ ਵਾਲੇ ਉਹ ਨੌਜਵਾਨ ਕਿਸ ਆਜ਼ਾਦੀ ਦਾ ਸੁਪਨਾ ਲੈਂਦੇ ਸੀ। ਉਹਨਾਂ ਦੇ ਜੇਲ੍ਹ ਦੇ ਤਖਤੇ ਤੋਂ ਭਗਤ ਸਿੰਘ ਨੇ ਇੱਕ ਬਹੁਤ ਖੂਬਸੂਰਤ ਨਾਅਰਾ ਦਿੱਤਾ ਸੀ, ਇਨਕਲਾਬ ਜ਼ਿੰਦਾਬਾਦ। ਇਹ ਨਾਅਰਾ ਅਧੂਰਾ ਬੋਲਦੇ ਹਾਂ ਆਪਾਂ, ਅਸਲ 'ਚ ਪੂਰਾ ਨਾਅਰਾ ਸੀ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਜਿਹਦਾ ਅਰਥ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਾਡੀ ਆਜ਼ਾਦੀ ਦੀ ਲੜਾਈ ਅੰਗਰੇਜ਼ਾਂ ਨੂੰ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢਣ ਤੱਕ ਸੀਮਿਤ ਨਹੀਂ ਹੈ। ਔਰ ਗਾਂਧੀ ਦੀ ਆਜ਼ਾਦੀ ਦੀ ਲੜਾਈ ਤੇ ਭਗਤ ਸਿੰਘ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਇਹੀ ਵੱਡਾ ਫਰਕ ਸੀ। ਉਹ ਸਿਰਫ ਅੰਗਰੇਜ਼ਾਂ ਤੋਂ ਛੁਟਕਾਰਾ ਨਹੀਂ ਸੀ ਚਾਹੁੰਦੇ, ਉਹ ਹਿੰਦੁਸਤਾਨ ਦੇ ਵਿੱਚ ਇੱਕ ਅਜਿਹਾ ਰਾਜ ਚਾਹੁੰਦੇ ਸੀ ਜਿਹਦੇ ਵਿੱਚ ਲੋਕਾਂ ਦੀ ਪੁੱਗਤ ਹੋਵੇ, ਜਿਹਦੇ ਵਿੱਚ ਮਾਵਾਂ ਦੇ ਪੁੱਤ ਮਰਨ ਨਾ, ਜਿਹਦੇ ਵਿੱਚ ਧਰਮਾਂ ਦੇ ਨਾਂ ਤੇ ਲੋਕ ਲੜਨ, ਜਿਹਦੇ ਵਿੱਚ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਔਰਤਾਂ ਨੂੰ ਨੰਗੀਆਂ ਕਰਕੇ, ਉਹਨਾਂ ਨੂੰ ਜ਼ਲੀਲ ਕਰਕੇ, ਉਹਨਾਂ ਨਾਲ ਬਲਾਤਕਾਰ ਕਰਕੇ ਮਾਰਿਆ ਨਾ ਜਾਏ। ਅੱਜ ਇਹ ਸਵਾਲ ਔਰ ਇਸ ਧਰਤੀ ਤੇ ਆ ਕੇ ਆਪਣੇ ਅੰਦਰੋਂ ਵੀ ਕਈ ਸਵਾਲ ਉੱਠਦੇ ਨੇ ਤੇ ਅਹਿਸਾਸ ਵੀ ਹੁੰਦਾ ਹੈ ਕਿ ਤੁਸੀਂ ਖੁਦ ਕੀ ਕਰ ਸਕੇ, ਕਿੰਨਾ ਕਰਨਾ ਹਾਲੇ ਬਾਕੀ ਹੈ। ਇਹ ਇਕੱਲਾ ਮੇਰਾ ਅਹਿਸਾਸ ਨਹੀਂ ਹੈ। ਇੱਥੇ ਜਿਹੜਾ ਵੀ ਆਉਂਦਾ ਹੈ
ਉਹ ਇਸ ਗੱਲ ਨੂੰ ਮਹਿਸੂਸ ਕਰਦਾ ਹੈ। ਮੈਂ ਇੱਕ ਗੱਲ ਹੋਰ ਇੱਥੇ ਸਾਫ਼ ਕਰਨਾ ਚਾਹੁੰਦਾ ਕਿ ਬਿਲਕੁਲ ਨਾਲ ਹੀ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ ਹੁਸੈਨੀ ਵਾਲਾ। ਜਦੋਂ ਤੁਸੀਂ ਉਸ ਥਾਂ ਤੇ ਵੀ ਜਾਂਦੇ ਹੋ ਤਾਂ ਉੱਥੇ ਇੱਕ ਅਜੀਬ ਕਿਸਮ ਦਾ ਅਹਿਸਾਸ ਤੁਹਾਡੇ ਅੰਦਰ ਭਰ ਦਿੱਤਾ ਹੈ, ਤੁਹਾਡੇ ਹਿੰਦੁਸਤਾਨੀ ਹੋਣ ਦਾ ਤੇ ਤੁਹਾਡੇ ਪਾਕਿਸਤਾਨੀ ਹੋਣ ਦਾ। ਪਰ ਮਨੁੱਖਤਾ ਦਾ ਅਹਿਸਾਸ ਕਿਤੇ ਨਾ ਕਿਤੇ ਮਨਫੀ ਕਰ ਦਿੱਤਾ ਜਾਂਦਾ। ਹੁਣ ਅਸੀਂ ਹੁਸੈਨੀ ਵਾਲਾ ਬਾਰਡਰ ਤੋਂ ਨਿਕਲ ਕੇ ਆਏ, ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਤਾਂ ਉਸ ਪਰੇਡ ਤੋਂ ਬਾਅਦ ਇੱਕ ਹਨੇਰਾ ਵੀ ਹੋ ਚੁੱਕਿਆ ਹੈ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਲੋਕ ਉਸ ਪਰੇਡ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਸ਼ਾਮ ਨੂੰ ਇੱਕ ਬਹੁਤ ਹੀ ਖੂਬਸੂਰਤ ਲੇਜ਼ਰ ਸ਼ੋਅ ਹੈ ਜਿਹਦੇ ਵਿੱਚ ਭਗਤ ਸਿੰਘ ਹੋਣਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸੋ ਮੇਰੀ ਗੁਜ਼ਾਰਿਸ਼ ਵੀ ਹੈ ਔਰ ਮੈਂ ਕਹਿਣਾ ਵੀ ਚਾਹਾਂਗਾ ਕਿ ਤੁਸੀਂ ਜੇ ਹੁਸੈਨੀ ਵਾਲਾ ਹੋ, ਜਿੱਥੇ ਤੁਸੀਂ ਇੰਨਾ ਟਾਈਮ ਬਤਾਇਆ, ਉੱਥੇ ਉਹ ਲੇਜ਼ਰ ਸ਼ੋਅ ਵੀ ਜ਼ਰੂਰ ਵੇਖ ਕੇ ਜਾਇਓ। ਆਓ ਤੁਹਾਨੂੰ ਅਸੀਂ ਵਿਖਾਵਾਂਗੇ ਇਹ ਲੇਜ਼ਰ ਸ਼ੋਅ। दोस्तों, ये समाधि है बीके दत्त यानी कि बटुकेश्वर दत्त। बटुकेश्वर दत्त जंगे आज़ादी के इतिहास का एक बहुत ही अनमोल हीरा है। भगत सिंह राजगुरु सुखदेव का साथी। जदों असैंबली दे विच बंब सुੱਟਣਾ ਸੀ, ਜਦੋਂ डिस्प्यूट बिल ते पब्लिक सेफ्टी एक्ट पास किया जाना सी, ਤਾਂ ਉਸ ਨੂੰ ਰੋਕਣ ਦੇ ਲਈ ਜਦੋਂ ਇਹ ਫੈਸਲਾ ਕੀਤਾ ਕਿ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਜਾਵੇ, ਤਾਂ ਪਹਿਲੀ ਮੀਟਿੰਗ ਦੇ ਵਿੱਚ ਬਟੁਕੇਸ਼ਵਰ ਦੱਤ ਦੇ ਨਾਲ ਭਗਤ ਸਿੰਘ ਦਾ ਨਾਮ ਤੈਅ ਨਹੀਂ ਸੀ। ਬਟੁਕੇਸ਼ਵਰ ਦਾ ਨਾਮ ਤੈਅ ਸੀ। ਭਗਤ ਸਿੰਘ ਦੇ ਬਹੁਤ ਜ਼ੋਰ ਪਾਉਣ ਦੇ ਬਾਵਜੂਦ ਵੀ ਬਹੁਤ ਸੰਮਤੀ ਨਾਲ ਫੈਸਲਾ ਕੀਤਾ ਕਿ ਭਗਤ ਸਿੰਘ ਦੀ ਦਲ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਇਸ ਲਈ ਬੰਬ ਸੁੱਟਣ ਅਸੈਂਬਲੀ ਵਿੱਚ ਨਹੀਂ ਜਾਏਗਾ। ਪਰ ਜਦੋਂ ਸੁਖਦੇਵ ਆਇਆ, ਸੁਖਦੇਵ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਭਗਤ ਸਿੰਘ ਨੂੰ ਤਾਨੇ ਮਿਹਣੇ ਵੀ ਦਿੱਤੇ, ਪ੍ਰੈਸ਼ਰਾਈਜ਼ ਵੀ ਕੀਤਾ ਤੇ ਦੁਬਾਰਾ ਮੀਟਿੰਗ ਸੱਦ ਕੇ ਭਗਤ ਸਿੰਘ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਗਿਆ। ਤੇ 8 ਅਪ੍ਰੈਲ 1929 ਨੂੰ ਅਸੈਂਬਲੀ ਦੇ ਵਿੱਚ ਜਿਹੜਾ ਬੰਬ ਸੁੱਟਿਆ, ਉਹਦੇ ਵਿੱਚ 2 ਭਾਰਤੀ ਯੋਧੇ ਸ਼ਾਮਲ ਸੀ, ਭਗਤ ਸਿੰਘ ਤੇ ਬੀਕੇ ਦੱਤ। ਬੀਕੇ ਦੱਤ ਨੂੰ ਇਸ ਕੰਮ ਦੇ ਲਈ ਉਮਰ ਕੈਦ ਦੀ ਸਜ਼ਾ ਹੋਈ। ਇੱਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਕੇਸ ਵਿੱਚ ਨਹੀਂ ਹੋਈ ਸੀ। ਇਹਦੇ ਵਿੱਚ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਬਟੁਕੇਸ਼ਵਰ ਦੱਤ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ। ਬਾਅਦ ਦੇ ਵਿੱਚ ਬਟੁਕੇਸ਼ਵਰ ਦੱਤ ਨੇ ਇਹ ਇੱਛਾ ਜ਼ਾਹਰ ਕੀਤੀ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਅੰਤਿਮ ਸੰਸਕਾਰ ਵੀ ਉਸੇ ਥਾਂ ਤੇ ਕੀਤਾ ਜਾਵੇ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਕੀਤਾ। ਕਿਉਂਕਿ ਬਟੁਕੇਸ਼ਵਰ ਦੱਤ ਜਿਹੜੀ ਜੇਲ੍ਹ ਦੇ ਵਿੱਚ 116 ਦਿਨ ਲੰਮੀ ਭੁੱਖ ਹੜਤਾਲ ਚੱਲੀ ਸੀ, ਉਹਦੇ ਵਿੱਚ ਵੀ ਉਹਨੇ ਮੋਹਰੀ ਰੋਲ ਅਦਾ ਕੀਤਾ ਸੀ ਭਗਤ ਸਿੰਘ ਹੋਣਾ ਦੇ ਨਾਲ। ਤੇ ਅਖੀਰ ਜਦੋਂ ਬਟੁਕੇਸ਼ਵਰ ਦੱਤ ਦਾ ਦੇਹਾਂਤ ਹੋਇਆ ਤਾਂ ਉਹਦੀ ਅੰਤਿਮ ਇੱਛਾ ਦੇ ਮੁਤਾਬਿਕ ਉਹਦੀ ਸਮਾਧੀ ਵੀ ਇਸੇ ਥਾਂ ਤੇ ਹੁਸੈਨੀ ਵਾਲਾ ਦੇ ਵਿੱਚ ਬਣਾਈ ਗਈ ਹੈ। ਤੁਸੀਂ ਵੇਖ ਸਕਦੇ ਹੋ ਕਿ ਇਹਦੇ ਬਿਲਕੁਲ ਪਿੱਛੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਹੈ ਔਰ ਉਹਦੇ ਬਿਲਕੁਲ ਅੱਗੇ ਬਟੁਕੇਸ਼ਵਰ ਦੱਤ ਦੀ ਸਮਾਧੀ। ਬਟੁਕੇਸ਼ਵਰ ਦੱਤ ਵੀ ਸਵਾਲ ਕਰਦਾ ਹੈ, ਸਵਾਲਾਂ ਦੇ ਜਵਾਬ ਵੀ ਮਿਲਦੇ ਨੇ ਤੇ ਜਹਨ ਦੇ ਵਿੱਚ ਕੁਝ ਖਲਬਲੀ ਵੀ ਮਚਦੀ ਹੈ। ਇੱਥੇ ਭਾਵੇਂ ਨਾ ਆਇਓ, ਪਰ ਇਹ ਖਲਬਲੀ ਤੁਸੀਂ ਵੀ ਮਹਿਸੂਸ ਕਰਿਓ। ਦੋਸਤੋ, ਜਦੋਂ ਮੈਂ ਇਸ ਬਹੁਤ ਹੀ ਖੂਬਸੂਰਤ ਤੇ ਉਸ ਮਹਾਨ ਥਾਂ ਤੇ ਪਹੁੰਚਦਾ ਹਾਂ ਤਾਂ ਸਾਹਮਣੇ ਜਦੋਂ ਮੈਂ ਉਸ ਸ਼ਹੀਦ ਦੀ ਜੋਤੀ ਵੱਲ ਜਾਂਦਾ ਹਾਂ, ਉੱਥੇ ਪਹੁੰਚਦਾ ਹਾਂ, ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਇੱਕ 1947 ਤੋਂ ਬਾਅਦ ਆਜ਼ਾਦੀ ਦੇ ਮਾਇਨਿਆਂ ਨੂੰ ਲੈ ਕੇ ਹਿੰਦੁਸਤਾਨ ਦੀ ਆਜ਼ਾਦੀ ਬਾਰੇ ਜਿਹੜਾ ਇੱਕ ਮੈਂ ਕਹਾਂਗਾ ਕਿ ਭਰਮ ਸਿਰਜਿਆ ਜਾਂਦਾ ਹੈ, ਉਹ ਸਾਰਾ ਭਰਮ ਉਸ ਅੱਗ ਦੇ ਵਿੱਚ, ਉਸ ਜਵਾਲਾ ਦੇ ਵਿੱਚ ਜਲ ਕੇ ਰਾਖ ਹੋ ਜਾਂਦਾ ਹੈ। ਉਹ ਇੱਕ ਉਹੋ ਜਿਹਾ ਭਾਰਤ ਜਿਹੜਾ ਸੱਚਮੁੱਚ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਭਾਰਤ ਨਹੀਂ ਹੈ। ਉਸ ਭਾਰਤ ਦਾ ਪਰਦਾ ਮੈਨੂੰ ਲੱਗਦਾ ਹੈ ਕਿ ਉਹ ਉਸ ਅੱਗ ਰਾਹੀਂ ਸੜ ਕੇ ਬਿਲਕੁਲ ਸਾਫ਼ ਹੁੰਦਾ ਹੈ। ਬਹੁਤ ਸਾਰੇ ਸਵਾਲ ਮੇਰੇ ਆਪਣੇ ਜ਼ਿਹਨ ਦੇ ਵਿੱਚ ਮੇਰੇ ਲਈ ਪੈਦਾ ਹੁੰਦੇ ਨੇ ਔਰ ਉਸ ਤੋਂ ਬਾਅਦ
ਜਦੋਂ ਮੈਂ ਅੱਗੇ ਬਟੂਕੇਸ਼ਵਰ ਦੱਤ ਦੀ ਸਮਾਧ ਤੇ ਆਉਂਦਾ ਹੈ ਤਾਂ ਇੱਕ ਅਜੀਬ ਕਿਸਮ ਦਾ ਅਹਿਸਾਸ ਹੁੰਦਾ ਹੈ, ਯਾਰ ਉਹ ਕਿੰਨੇ ਮਹਾਨ ਲੋਕ ਸੀ, ਉਹ ਕਿਹੋ ਜਿਹੀਆਂ ਰੂਹਾਂ ਸੀ, ਉਹ ਕੌਣ ਸੀ, ਚੜ੍ਹਦੀ ਉਮਰੇ ਕੀ ਫਿਕਰ ਸੀ, ਦੇਸ਼ ਲਈ ਕੁਰਬਾਨ ਹੋ ਗਏ, ਆਪਣੇ ਯਾਰਾਂ ਲਈ ਹੱਸਦੇ ਹੱਸਦੇ ਉਹਨਾਂ ਦੇ ਨਾਲ ਮਸਤੀ ਕਰਦੇ ਫਾਂਸੀਆਂ ਦੇ ਰੱਸੇ ਚੁੰਮ ਗਏ। 116 ਦਿਨ ਲਗਾਤਾਰ ਭੁੱਖ ਹੜਤਾਲ ਕਰਨਾ ਤੇ ਫਿਰ ਵਿੱਚੋਂ ਉੱਠ ਕੇ ਭਗਤ ਸਿੰਘ ਵਰਗਿਆਂ ਵੱਲੋਂ ਭੱਜ ਜਾਣਾ। ਬਟੂਕੇਸ਼ਵਰ ਦੱਤ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਹੈ ਦੋਸਤੀ ਦੀ, ਇਨਸਾਨੀਅਤ ਦੀ, ਲੜਾਈ ਦੀ, ਜਜ਼ਬੇ ਦੀ, ਸੰਗਰਾਮ ਦੀ, ਇਨਕਲਾਬ ਦੀ। ਤੇ ਜਦੋਂ ਮੈਂ ਹੁਣ ਆਹ 3 ਯੋਧਿਆਂ ਦੇ ਮੂਹਰੇ ਖੜਾ ਵਾਂ, ਇਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦਾ ਹਾਂ ਤਾਂ ਬਹੁਤ ਸਾਰੀਆਂ ਅੱਖਾਂ ਹੱਲੇ ਵੀ ਸਵਾਲਾਂ ਨਾਲ ਭਰੀਆਂ ਨੇ। ਸੱਚ ਕਹਾਂ, ਅੱਖਾਂ 'ਚ ਅੱਖਾਂ ਮਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸਵਾਲ ਕਰਦੀਆਂ ਨੇ ਕਿ ਅਸੀਂ ਜਦੋਂ ਭਰ ਜਵਾਨੀ ਦੇ ਵਿੱਚ ਫਾਂਸੀ ਦਾ ਰੱਸਾ ਚੁੰਮਿਆ, ਕਿਹਨੇ ਸਾਡੀ ਸੋਚ ਨਾਲ ਨਿਆਂ ਕੀਤਾ? ਕੀ ਅਸੀਂ ਮਹਿਜ ਇੱਥੇ ਸਾਡੇ ਬੁੱਤ ਲਾਗੇ ਪਿਕਨਿਕ ਮਨਾਉਣ ਆਏ, ਅਸੀਂ ਕਦੇ ਇੱਧਰੋਂ ਪੋਜ ਬਣਾ ਕੇ ਕਦੇ ਉੱਧਰੋਂ ਪੋਜ ਬਣਾ ਕੇ ਫੋਟੋਆਂ ਖਿੱਚ ਲਈਆਂ ਤੇ ਵਾਪਸ ਘਰ ਨੂੰ ਚੱਲੇ ਗਏ? ਅਸੀਂ ਇੰਨਾ ਕੁ ਮੰਨ ਲਿਆ ਕਿ ਬਾਹਰ ਬੂਟ ਉਤਾਰ ਕੇ ਆਉਣਾ, ਅੰਦਰ ਨਹੀਂ ਉਤਾਰ ਕੇ ਬੂਟ ਲੈ ਕੇ ਆਉਣੇ, ਇੱਕ ਪਵਿੱਤਰ ਥਾਂ ਹੈ। ਪਰ ਇੱਥੇ ਵਸਦੇ ਉਹਨਾਂ ਵਿਚਾਰਾਂ ਨੂੰ, ਭਗਤ ਸਿੰਘ ਦੇ ਉਸ ਸੋਚ ਨੂੰ ਅਸੀਂ ਕਿੰਨਾ ਕੁ ਅੰਦਰ ਲੈ ਕੇ ਗਏ? ਤੁਸੀਂ ਆਓ, ਇੱਥੇ ਜ਼ਰੂਰ ਆਓ ਤੇ ਅੱਖਾਂ 'ਚ ਅੱਖਾਂ ਪਾ ਕੇ ਇਹ ਗੱਲ ਜ਼ਰੂਰ ਮਹਿਸੂਸ ਕਰੋ ਉਹਨਾਂ ਸਵਾਲਾਂ ਨੂੰ, ਜਿਹੜੇ ਸਵਾਲ ਸਿੱਧੇ ਤੁਹਾਡੇ ਸੀਨੇ ਵਿੱਚ ਵੱਜਦੇ ਨੇ ਕਿ ਕੀ ਭਗਤ ਸਿੰਘ ਇਸੇ ਤੱਕ ਸੀਮਤ ਸੀ ਕਿ ਉਹ ਪੱਗ ਵਾਲਾ ਸੀ, ਉਹ ਟੋਪੀ ਵਾਲਾ ਸੀ, ਉਹ ਬਸੰਤੀ ਰੰਗ ਦਾ ਪਸੰਦ ਕਰਨ ਵਾਲਾ ਸੀ, ਜਾਂ ਭਗਤ ਸਿੰਘ ਇੱਕ ਵਿਚਾਰ ਸੀ ਜਿਹੜਾ ਵਿਚਾਰ ਅੱਜ ਹਿੰਦੁਸਤਾਨ ਦੀ ਉਸ 140 ਕਰੋੜ ਲੋਕਾਂ ਦੀ ਆਬਾਦੀ ਨੂੰ ਲੋੜੀਂਦਾ ਹੈ, ਉਹਨਾਂ ਦੀ ਮੁਕਤੀ ਲਈ, ਉਹਨਾਂ ਦੇ ਚੰਗੇ ਭਵਿੱਖ ਲਈ। ਨਹੀਂ ਤਾਂ ਮੇਲੇ ਤਾਂ ਬਹੁਤ ਲੱਗਦੇ ਨੇ, ਮੇਲੇ ਬਣ ਕੇ ਰਹਿ ਗਏ। ਆਓ ਆਪਾਂ ਇਹਨਾਂ ਨੂੰ ਮੇਲੇ ਨਾ ਬਣਾਈਏ, ਬੁੱਤ ਨਾ ਬਣਾਈਏ, ਸਿਰਫ ਸੈਲਫੀਆਂ ਖਿੱਚਣ ਦਾ ਮਨੋਰੰਜਨ ਦਾ ਸਾਧਨ ਨਾ ਬਣਾਈਏ। ਇਹ ਸਵਾਲ ਕਰਦੇ ਨੇ, ਸਵਾਲ ਸਾਨੂੰ ਸਾਡੀਆਂ ਜ਼ਮੀਰਾਂ 'ਤੇ ਵੀ ਕਰਨੇ ਪੈਣੇ ਆ। ਅੱਜ ਦਾ ਦਿਨ ਬਹੁਤ ਖੂਬਸੂਰਤ, ਯਾਦਮਈ ਤੇ ਬਹੁਤ ਸਵਾਲ ਮੈਂ ਖੁਦ ਵੀ ਲੈ ਕੇ ਚੱਲਿਆ, ਜਿਹੜੇ ਇੱਥੇ ਨਹੀਂ ਵੀ ਪਹੁੰਚ ਸਕਦੇ ਆ। ਤੁਸੀਂ ਜਦੋਂ ਫੋਟੋਆਂ ਦੇਖੋਗੇ ਤਾਂ ਉਹਨਾਂ ਸ਼ਹੀਦਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜ਼ਰੂਰ ਗੱਲ ਕਰਿਓ ਤੇ ਜੁਰਅਤ ਕਰਿਓ ਅੱਖ ਮਿਲਾਉਣ ਦੀ। ਮੈਨੂੰ ਲੱਗਦਾ ਹੈ ਅਸੀਂ ਬਹੁਤ ਕੁਝ ਲੱਭ ਲਵਾਂਗੇ। ਇਨਕਲਾਬ ਜ਼ਿੰਦਾਬਾਦ।